ਇਸ ਵੇਲੇ ਦੀ ਵੱਡੀ ਖਬਰ ਵੈਨਕੂਵਰ ਤੋਂ ਆ ਰਹੀ ਹੈ। ਪੀਲ ਪੁਲਿਸ ਦੇ ਹਵਾਲੇ ਦੇ ਨਾਲ ਇਹ ਖਬਰ ਆ ਰਹੀ ਹੈ ਵੀ ਸੁੰਨਸਾਨ ਥਾਵਾਂ ਤੇ ਲੋਕਾਂ ਨੂੰ ਸੱਦ ਕੇ ਲੁੱਟਣ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਗਿਆ, ਜਿਹਦੇ ਵਿੱਚੋਂ 2 ਨਾਬਾਲਗ ਦੱਸੇ ਗਏ ਨੇ। ਪੂਰੀ ਖਬਰ ਦੇ ਮੁਤਾਬਕ ਪੀਲ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਸੋਸ਼ਲ ਮੀਡੀਆ ਤੇ ਸਾਂਝ ਬਣਾਉਣ ਤੋਂ ਬਾਅਦ ਸੁੰਨਸਾਨ ਥਾਂ ਤੇ ਸੱਦ ਕੇ ਹਥਿਆਰਾਂ ਦੀ ਨੋਕ ਤੇ ਲੁੱਟ-ਖੋਹਦੀ ਅਤੇ ਫਿਰੌਤੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗਿਰੋਹ ਦੇ ਸਰਗਣੇ ਦੀ ਭਾਲ ਕੀਤੀ ਜਾ ਰਹੀ ਹੈ। ਵੱਖ-ਵੱਖ ਦੋਸ਼ਾਂ ਦੇ ਅਧੀਨ ਹਿਰਾਸਤ ਦੇ ਵਿੱਚ ਲਏ ਗਏ ਮੁਲਜ਼ਮਾਂ ਦੀ ਜਿਹੜੀ ਪਛਾਣ ਆ ਉਹਦੇ ਵਿੱਚ ਹਰਦਿਆਲ ਸਿੰਘ ਮਹਿਰੋਕ, ਰਿਦਮਪ੍ਰੀਤ ਸਿੰਘ, ਅਭਿਜੋਤ ਸਿੰਘ ਵਜੋਂ ਕੀਤੀ ਗਈ ਹੈ, ਜਦਕਿ ਗਿਰੋਹ ਦੇ ਸਰਗਣੇ ਪ੍ਰੀਤਪਾਲ ਕੁਨਰ ਦੀ ਭਾਲ ਕੀਤੀ ਜਾ ਰਹੀ ਹੈ। ਨਾਬਾਲਗਾਂ ਦੀ ਪਛਾਣ ਜਨਤਕ ਕੀਤੇ ਜਾਣ ਤੇ ਪਾਬੰਦੀ ਆ। ਪੀਲ ਪੁਲਿਸ ਦੇ ਬੁਲਾਰੇ ਨੇ ਇਹ ਗੱਲ ਦੱਸੀ ਹੈ ਵੀ ਇਹ ਲੋਕ ਆਪਣੇ ਭਾਈਚਾਰੇ ਦੇ ਲੋਕਾਂ ਦੇ ਨਾਲ ਪਹਿਲਾਂ ਸੋਸ਼ਲ ਮੀਡੀਆ ਤੇ ਸਾਂਝ ਪਾਉਂਦੇ ਸਨ ਅਤੇ ਫਿਰ ਸਬਜ਼ ਬਾਗ ਦਿਖਾ ਕੇ ਕਿਸੇ ਇਕਾਂਤ ਥਾਂ ਤੇ ਸੱਦ ਕੇ ਉਹਨਾਂ ਦੇ ਨਾਲ ਲੁੱਟਮਾਰ ਕਰਦੇ ਸਨ ਹਥਿਆਰਾਂ ਦੀ ਨੋਕ ਦੇ ਉੱਤੇ। ਅਪ੍ਰੈਲ ਤੇ ਮਈ ਮਹੀਨੇ ਦੇ ਦੌਰਾਨ ਇਸ ਗਰੋਹ ਵੱਲੋਂ ਅਜਿਹੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਇਹਨਾਂ ਨੂੰ ਫੜਨ ਦੇ ਲਈ ਵਿਸ਼ੇਸ਼ ਜਾਂਚ ਟੀਮ ਬਣਾਈ। ਗਿਰੋਹ ਦੇ ਸਰਗਣੇ ਦੀ ਅਜੇ ਭਾਲ ਆ ਤੇ ਪੁਲਿਸ ਵੱਲੋਂ ਗਿਰੋਹ ਦਾ ਸ਼ਿਕਾਰ ਬਣੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਇਹਨਾਂ ਦੀਆਂ ਹੋਰ ਵਾਰਦਾਤਾਂ ਦੇ ਬਾਰੇ ਪਤਾ ਲੱਗ ਸਕੇ। ਸੋ ਸੁਚੇਤ ਰਹੋ, ਉਹਨਾਂ ਲੋਕਾਂ ਤੋਂ ਖਬਰਦਾਰ ਰਹੋ ਜਿਹੜੇ ਲੋਕ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਆਪਣੇ ਚੰਗੀਆਂ ਭੋਲੀਆਂ ਭਾਲੀਆਂ ਗੱਲਾਂ ਜਾਂ ਫਿਰ ਲੁਭਾਵਣੇ ਆਫਰਾਂ ਦੇ ਵਿੱਚ ਲੁਭਾ ਕੇ ਉਸ ਦੇ ਵਿੱਚ ਫਸਾ ਕੇ ਬਾਅਦ ਦੇ ਵਿੱਚ ਹਥਿਆਰਾਂ ਦੀ ਨੋਕ ਤੇ ਤੁਹਾਨੂੰ ਸੱਦ ਕੇ ਲੁੱਟਦੇ ਨੇ, ਇਕਾਂਤ ਥਾਂ ਤੇ ਸਾਧਦੇ ਨੇ। ਕੈਨੇਡਾ ਦੇ ਵਿੱਚ ਇਹ ਵਰਤਾਰਾ ਲੰਘੇ ਦਿਨਾਂ ਤੋਂ ਕਾਫੀ ਵੱਡੇ ਪੱਧਰ ਤੇ ਵਾਪਰ ਰਿਹਾ।